ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਡੀ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ, ਟੋਨੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਓਂਕਾਰ ਸਿੰਘ ਫ੍ਰਿਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਨੀਵਰਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 19 ਮਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਪੰਜਾਬ ਦੇ ਵਿੱਚ ਇਨਕਲਾਬ ਦੀ, ਸਿਆਸੀ ਇਨਕਲਾਬ ਤੋਂ, ਸਿਆਸੀ ਕ੍ਰਾਂਤੀ ਤੋਂ ਕਹਿ ਸਕਦੇ ਹਾਂ ਤੇ ਜਾਂ ਫਿਰ ਬਦਲਾਅ ਤੋਂ ਕਹਿ ਸਕਦੇ ਹਾਂ। ਵਿਧਾਇਕਾ ਦੇ ਪਤੀ ਬਾਰੇ ਦੱਸੋ ਸ਼ਰਮਾ ਜੀ, ਜਿਹਨੇ ਮਹਿਲਾ ਵਾਰਡ ਤੋਂ ਹੀ ਕਾਗਜ਼ ਦਾਖਲ ਕਰਤੇ। ਇੰਨੀ ਕਾਹਲ ਹੈ ਇਹਨਾਂ ਨੂੰ ਆਗੂ ਬਣਦੀ ਕਿ ਇੱਕ ਤਾਂ ਘਰ ਵਾਲੀ MLA ਬਣ ਗਈ ਤੇ ਆਪ ਕੋਈ ਮਰਦਾਂ ਵਾਲਾ ਵਾਰਡ ਵੀ ਨਹੀਂ ਲੱਭਿਆ, ਔਰਤਾਂ ਦੇ ਵਾਰਡ 'ਚ ਹੀ ਕਾਗਜ਼ ਦਾਖਲ ਕਰਤੇ ਜੀ। ਇਹ ਕੀਰਤੀਮਾਨ ਕਿਹਨੇ ਸਥਾਪਿਤ ਕੀਤਾ? ਪ੍ਰਵੀਨ ਜੀ, ਬਿਲਕੁਲ ਤੁਸੀਂ ਬਦਲਾਅ ਦਾ ਜ਼ਿਕਰ ਕਰ ਰਹੇ ਹੋ। ਮੁੱਖ ਮੰਤਰੀ ਭਗਵੰਤ ਮਾਨ ਜਾਂ ਇਹਨਾਂ ਦੇ ਲੀਡਰ ਕਹਿੰਦੇ ਰਹੇ ਨੇ 70 ਸਾਲਾਂ 72 ਸਾਲਾਂ ਚ ਨਹੀਂ ਜੋ ਅਸੀਂ ਕਰਤਾ। ਬਿਲਕੁਲ ਉਹੀ ਕੁਝ ਹੋ ਰਿਹਾ ਜੀ ਜੀ। ਨਗਰ ਕੌਂਸਲ, ਨਗਰ ਨਿਗਮ, ਨਗਰ ਪੰਚਾਇਤ ਦੀਆਂ ਚੋਣਾਂ ਨੇ। ਚੋਣਾਂ ਲਈ ਮਾਰੋ ਮਾਰੀ ਚੱਲ ਰਹੀ ਹੈ। ਪਰ ਇਹ ਪਹਿਲੀ ਵਾਰ ਨਹੀਂ, ਇਹ ਤੋਂ ਪਹਿਲਾਂ ਅਕਾਲੀਆਂ ਕਾਂਗਰਸੀਆਂ ਸਮੇਂ ਵੀ ਧੱਕਾ, ਵਧੀਕੀ, ਪ੍ਰਸ਼ਾਸਨਿਕ ਜ਼ੋਰ ਅਜਮਾਇਸ਼, ਪੁਲਿਸ ਦੀ ਵਰਤੋਂ, ਕਿਸੇ ਨੂੰ ਡਰਾਉਣਾ ਬਿਠਾਉਣਾ, ਕਾਗਜ਼ ਵਾਪਸ ਕਰਾਉਣਾ, ਇਹ ਸਾਰਾ ਕੁਝ ਹੁੰਦਾ ਰਿਹਾ ਜੀ ਜੀ। ਪਰ ਕਾਗਜ਼ ਖੋਹ ਕੇ ਭੱਜਣ ਦੀ ਕਾਰਵਾਈ, ਕਾਗਜ਼ ਫਾੜਨ ਦੀ ਕਾਰਵਾਈ ਹੈ ਨਾ, ਇਹ ਤਰੀਕਾਕਾਰ ਇਹਨਾਂ ਦੇ ਸਮੇਂ 'ਚ ਪਹਿਲੀ ਵਾਰ ਦੇਖਣ ਨੂੰ ਮਿਲਿਆ। ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਰਹੇ ਨੇ ਕਿ ਅਸੀਂ ਇੰਨਾ ਕੰਮ ਕਰਤਾ, ਇੰਨਾ ਵਿਕਾਸ ਕਰਤਾ ਕਿ ਦੁਨੀਆ ਪਾਰਟੀਆਂ ਨੂੰ ਤਾਂ ਉਮੀਦਵਾਰ ਵੀ ਨਹੀਂ ਲੱਭਣੇ। ਸਹੀ ਹੈ, ਪਰ ਹੋ ਉਲਟਾ ਰਿਹਾ। ਨਗਰ ਪੰਚਾਇਤ ਦੀਆਂ ਚੋਣਾਂ 'ਚ ਆਮ ਆਦਮੀ ਪਾਰਟੀ ਨੂੰ ਗੁਰਦੁਆਰੇ ਦੇ ਲਾਊਡ ਸਪੀਕਰਾਂ ਤੋਂ ਉਮੀਦਵਾਰਾਂ ਲਈ ਅਨਾਉਂਸਮੈਂਟਾਂ ਕਰਾਉਣੀਆਂ ਪੈ ਰਹੀਆਂ ਕਿ ਭਾਈ ਜੇ ਕਿਸੇ ਨੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਬਣਨਾ ਤਾਂ ਛੇਤੀ ਆ ਕੇ ਬਲਾਕ ਪ੍ਰਧਾਨ ਨਾਲ ਸੰਪਰਕ ਕਰੋ। ਦੇਖ ਲਓ, ਇਹ ਪੰਜਾਬ ਦੀ ਸਥਿਤੀ ਹੈ। ਤੁਸੀਂ ਇੱਥੋਂ ਦਾ ਲੈ ਲਓ ਕਿ ਕਿੱਥੇ ਆ ਲਹਿਰਾ ਮੁਹੱਬਤ 13 ਵਾਰਡ ਨੇ। 13 ਵਾਰਡ ਦੇ ਲਈ ਇਹਨਾਂ ਨੇ 2 ਟਾਈਮ ਗੁਰਦੁਆਰਾ ਸਾਹਿਬ ਤੋਂ ਅਨਾਉਂਸਮੈਂਟਾਂ ਕਰਾਈਆਂ ਜੀ, ਤੇ ਤਾਂ ਵੀ 4 ਉਮੀਦਵਾਰ ਲੱਭੇ 13 ਵਾਰਡਾਂ ਚ। 13 ਵਾਰਡਾਂ ਚ ਉਮੀਦਵਾਰ ਨਹੀਂ ਆਏ। ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਸਰਕਾਰ ਹੁੰਦਿਆਂ ਤੁਹਾਡੀ ਟਿਕਟ ਤੇ ਕੋਈ ਚੋਣ ਲੜਨ ਲਈ ਤਿਆਰ ਨਾ ਹੋਵੇ ਤਾਂ ਕੀ ਅੰਦਾਜ਼ਾ ਲਾਉਂਗੇ ਫਿਰ? ਇਹ ਬਦਲਾ। ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੋ ਜਿਹੇ ਪੱਧਰ ਤੇ ਲਿਆਏ ਨੇ ਰਾਜਨੀਤੀ, ਸਹੀ ਹੈ। ਮਤਲਬ ਇੱਕ ਹੁੰਦਾ ਕਿ ਤੁਹਾਡਾ ਕਿਸੇ ਨੂੰ ਤੱਥਾਂ ਦੇ ਆਧਾਰ ਤੇ ਘੇਰਨਾ, ਉਹਦੀਆਂ ਨਾਕਾਮੀਆਂ ਦੇ ਆਧਾਰ ਤੇ ਘੇਰਨਾ, ਉਹਦੇ ਫੈਸਲਿਆਂ ਦੇ ਆਧਾਰ ਤੇ ਘੇਰਨਾ, ਹੈ ਨਾ। ਇੱਕ ਹੁੰਦਾ ਕਿ ਉਹਦੇ ਬੋਲਣ ਚਾਲਣ ਦੇ ਤਰੀਕੇ ਤੇ, ਉਹਦੇ ਰਿਸ਼ਤਿਆਂ ਦੇ ਤਰੀਕੇ ਤੇ। ਜਦੋਂ ਤੁਹਾਨੂੰ ਕੋਈ ਤੱਥ ਆਧਾਰਿਤ ਸਵਾਲ ਵੀ ਹੋਵੇ ਕਿ ਤੁਸੀਂ ਦੂਜਿਆਂ ਦੇ ਹਵਾਲੇ ਨਾਲ ਸਵਾਲ ਖੜੇ ਕਰਦੇ ਸੀ ਵੀ ਕਿ ਤੁਸੀਂ ਤਾਂ ਉੱਪਰ ਵਾਲੇ ਪਹਾੜਾਂ ਵਾਲੇ ਸਕੂਲਾਂ 'ਚ ਪੜ੍ਹੇ ਹੋ, ਅੰਗਰੇਜ਼ੀ ਸਕੂਲਾਂ 'ਚ ਪੜ੍ਹੇ ਹੋ, ਤੇ ਉਹ ਸਾਹਮਣੇ ਸਵਾਲ ਆਉਂਦਾ ਕਿ ਹੁਣ ਤੁਸੀਂ ਆਪਣੇ ਜਵਾਕਾਂ ਨੂੰ ਕਿਉਂ ਪਾ ਰਹੇ ਹੋ ਉਹਨਾਂ ਸਕੂਲਾਂ 'ਚ? ਤਾਂ ਤੁਸੀਂ ਕਹਿੰਦੇ ਹੋ ਮੇਰੀ ਕੁੜੀ ਤੱਕ ਆ ਗਏ, ਮੇਰੇ ਨਿਆਣਿਆਂ ਤੱਕ ਆ ਗਏ। ਤੇ ਤੁਸੀਂ ਜਦੋਂ ਕਿਸੇ ਦੀ ਨੂੰਹ ਬਾਰੇ, ਕਿਸੇ ਧੀ ਬਾਰੇ ਕਿੱਕਲੀਆਂ ਪਾਉਂਦੇ ਸੀ, ਫਿਰ ਉਹ ਵੀ ਤਾਂ ਅਗਲੀ ਕਿਸੇ ਦੀ ਤਾਂ ਹੈਗੀ ਸੀ ਨਾ ਘਰ ਦੀ ਧੀ। ਸਹੀ ਹੈ, ਬਿਲਕੁਲ। ਤੇ ਫਿਰ ਹੁਣ ਕਿੱਥੇ ਆ ਗਿਆ ਜਲੂਸ? ਉਹ ਹੁਣ ਜਲੂਸ ਉਹ ਸਾਲੇ ਤੋਂ ਲੈ ਕੇ ਫੁੱਫੜ ਤੱਕ ਆ ਗਿਆ। ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਵੀ ਵਿਕਰਮ ਮਜੀਠੀਆ ਕੱਲ ਤਿੰਗੜ ਰਿਹਾ ਸੀ DSP ਨਾਲ। ਬਈ ਤੁਸੀਂ ਕਹੋਗੇ ਚੋਣ ਕਮਿਸ਼ਨ ਦਾ ਕੰਮ ਆ, ਸਾਡਾ ਉਹ 'ਚ ਕੀ ਹੈ? ਕਹਿੰਦੇ ਦੇਖ ਲਓ DSP ਨੂੰ ਮੈਂ ਸ਼ਾਬਾਸ਼ੀ ਦਿੰਦਾ ਕਿ ਬਈ ਵਿਕਰਮ ਮਜੀਠੀਆ ਕੀ ਨਾ ਪੰਚ, ਨਾ ਸਰਪੰਚ, ਨਾ MLA। ਇਹੀ ਪਛਾਣਾ ਨਾ ਕਿ ਸੁਖਬੀਰ ਬਾਦਲ ਦਾ ਸਾਲਾ, ਕਹਿੰਦਾ ਉਹ ਵੀ ਇੱਕ MLA ਵਾਲੀ ਪਾਰਟੀ ਦੇ ਪ੍ਰਧਾਨ ਦਾ ਸਾਲਾ। ਕਹਿੰਦੇ ਇਹੀ ਪਛਾਣਾ ਨਾ। ਫਿਰ ਵਿਕਰਮ ਮਜੀਠੀਆ ਗਾਂ ਤੋਂ ਸ਼ੁਰੂ ਹੋ ਗਿਆ। ਕਹਿੰਦਾ ਜੀ ਠੀਕ ਆ, ਮੈਂ ਸਾਡਾ ਭਾਈਆ ਲੱਗਦਾ ਤੇ ਮੈਂ ਸਾਲਾ ਉਹਦਾ, ਤੇ ਤੁਹਾਡੀ ਵੀ ਭੈਣ ਆ, ਤੁਸੀਂ ਵੀ ਵਿਆਹੀ ਗਏ, ਤੁਸੀਂ ਵੀ ਸਾਲੇ ਲੱਗਦੇ ਹੋ ਕਿਸੇ ਦੇ। ਸਹੀ ਹੈ। ਤੇ ਜੇ ਇਹ ਗੱਲ ਹੈ, ਕਹਿੰਦਾ ਫਿਰ ਚਲੋ ਮੈਂ ਤਾਂ ਫਿਰ ਵੀ ਸਾਲਾ ਹੈਗਾ, ਤੁਸੀਂ ਦੱਸੋ ਕੇਜਰੀਵਾਲ ਤੁਹਾਡਾ ਫੁੱਫੜ ਲੱਗਦਾ?
ਉਹਦੇ ਉਹ ਵੀ ਸਰਪੰਚ ਦੀ ਪੰਚ ਮਤਲਬ ਭਾਸ਼ਾ ਦਾ ਪੱਧਰ ਕਿਹੋ ਜਿਹਾ ਲਿਆਂਦਾ ਸੀ। ਸਹੀ ਹੈ, ਬਿਲਕੁਲ। ਕਿੱਥੋਂ ਤੱਕ ਆ ਗਏ ਆ, ਕਿੱਥੋਂ ਤੱਕ ਆ ਗਏ। ਔਰ ਇਹ ਚੋਣਾਂ ਦੇ ਵਿੱਚ ਇਹ ਅਸੀਂ ਦ੍ਰਿਸ਼ ਦੇਖ ਰਹੇ ਹਾਂ। ਜੀ, ਟਕਰਾਅ ਵਾਲੇ ਦ੍ਰਿਸ਼, ਚਾਹੇ ਉਹ ਜੀਰੇ ਵਾਲਾ ਹੈ ਨਾ ਜੋ ਬੋਲੀ ਜਾਂਦੇ ਉਹ ਹੋਵੇ, ਹੈ ਚਾਹੇ ਰਾਜਾ ਵੜਿੰਗ ਕਿਤੇ ਖੈਬੜਦਾ ਦਿਖਦਾ, ਕਿਤੇ ਵਿਜੇ ਸਿੰਘਲੇ ਨੂੰ ਭੱਜਣ ਨੂੰ ਥਾਂ ਨਹੀਂ ਮਿਲਦੀ, ਹੈ ਨਾ। ਇਹ ਸਾਰੀਆਂ ਸਥਿਤੀਆਂ ਪੰਜਾਬ ਦੇ ਵਿੱਚ ਦ੍ਰਿਸ਼ ਦਿਖ ਰਹੇ ਨੇ। ਉਹਨਾਂ ਦ੍ਰਿਸ਼ਾਂ ਦੇ ਵਿੱਚੋਂ ਹੀ ਲੁਧਿਆਣਾ ਜ਼ਿਲ੍ਹੇ ਦੇ ਜਗਰਾਓਂ ਹਲਕੇ ਤੋਂ ਐਮਐਲਏ ਹੈ ਬੀਬੀ ਮਾਣੂਕੇ। ਅੱਛਾ, ਉਹਨੇ ਦਿਖਾਤਾ ਸਾਹਮਣੇ ਲਿਆ ਕੇ ਸਾਨੂੰ। ਐਨਆਰਆਈ ਚੰਗੇ ਜਾਣੂ ਨੇ ਬੀਬੀ ਤੋਂ। ਬਿਲਕੁਲ, ਸਰਬਜੀਤ ਕੌਰ ਮਾਣੂਕੇ ਉਹਨਾਂ ਦਾ ਘਰ ਵਾਲਾ ਹੈ ਜੀ ਸੁਖਵਿੰਦਰ ਸਿੰਘ ਬਿੱਲਾ। ਠੀਕ ਹੈ ਜੀ। ਉਹਨਾਂ ਨੇ ਜਗਰਾਓਂ ਦੇ ਨਗਰ ਨਿਗਮ ਦੀਆਂ, ਨਗਰ ਕੌਂਸਲ ਦੀਆਂ ਚੋਣਾਂ ਦੇ ਲਈ ਵਾਰਡ ਨੰਬਰ 1 ਤੋਂ ਕਾਗਜ਼ ਦਾਖਲ ਕਰਤੇ। ਠੀਕ ਹੈ ਜੀ। ਹੁਣ ਉਹ ਕਾਗਜ਼ ਰੱਦ ਹੋ ਗਏ। ਅੱਛਾ। ਅਧਿਕਾਰੀ ਕਹਿੰਦੇ ਵੀ ਇੱਥੋਂ ਤਾਂ ਸਿਰਫ ਬੀਬੀਆਂ ਲੜ ਸਕਦੀਆਂ, ਤਾਂ ਮਹਿਲਾ ਵਾਲੀ ਰਾਖਵਾਂ। ਕੀ ਐਮਐਲਏ ਨੂੰ, ਬੀਬੀ ਐਮਐਲਏ ਨੂੰ ਪਤਾ ਹੀ ਨਹੀਂਗਾ ਕਿ ਵਾਰਡ ਨੰਬਰ ਮੇਰਾ 1 ਰਾਖਵਾਂ ਜੀ? ਕਿਉਂ ਇੰਨੀ ਅਨਭੋਲ ਹੈ, ਇੰਨੀ ਅਣਜਾਣ ਹੈ? ਕੀ ਕਾਗਜ਼ ਭਰਾਉਣ ਵਾਲਿਆਂ ਨੇ, ਕਾਗਜ਼ ਚੈੱਕ ਕਰਨ ਵਾਲਿਆਂ ਨੇ, ਕਾਗਜ਼ ਲੈਣ ਵਾਲਿਆਂ ਨੇ ਕਿਸੇ ਨੇ ਵੀ ਨਹੀਂ ਦੇਖਿਆ ਕਿ 1 ਨੰਬਰ ਤੋਂ ਭਰ ਰਹੇ ਨੇ ਜਨਾਬ, ਜਾਂ ਐਮਐਲਏ ਦਾ ਘਰ ਵਾਲਾ ਇਸ ਲਈ ਪਈ ਸਿਰਫ ਸਲਾਮ ਠੋਕਣੀ ਆ, ਕਾਗਜ਼ ਲੈ ਕੇ ਰੱਖ ਲੈਣੇ। ਉਹ ਜਦੋਂ ਜਾਂਚ ਹੋਈ ਹੋਣੀ ਤਦ ਪਤਾ ਲੱਗਿਆ ਹੋਣਾ ਜੀ। ਤੇ ਇਹੀ ਨਹੀਂ, ਸਵਾਲ ਤਾਂ ਇਹ ਤੋਂ ਵੱਡਾ ਕਿ ਜੇ ਨਹੀਂ ਪਤਾ ਤਦ ਭਰੇ, ਜਾਂ ਪਤਾ ਸੀ ਤਾਂ ਭਰੇ। ਕਿ ਵੀ ਮੈਂ ਤਾਂ ਐਮਐਲਏ, ਮੇਰੇ ਲਈ ਰਾਖਵਾਂ ਕਰਨ ਦਾ ਕੀ ਮਸਲਾ? ਸਹੀ ਹੈ। ਇਹ ਤਾਂ ਆਮ ਲੋਕਾਂ ਲਈ ਹੋਊਗਾ ਨਾ, ਸਾਡੇ ਲਈ ਕੀ ਹੈ? ਕਿ ਜੇ ਅਸੀਂ ਰਾਜਾ ਵੜਿੰਗ ਜਿਹੜਾ ਕਹਿੰਦਾ ਮੈਂ ਐਮਪੀਆਂ ਨੂੰ ਦੱਸਣਾ ਪੈਂਦਾ ਪੁਲਿਸ ਵਾਲਿਆਂ ਨੂੰ, ਜਿਸ ਵਿਕਰਮ ਜੀਠੀਆ ਨੂੰ ਦੱਸਣਾ ਪੈਂਦਾ ਕਿ ਮੈਂ ਪਹਿਲਾਂ ਐਮਐਲਏ ਮੰਤਰੀ ਨੇ, ਮੇਰੀ ਘਰ ਵਾਲੀ ਐਮਐਲਏ ਹੈਗੀ ਆ। ਜੇ ਪੁਲਿਸ ਦੇ ਅਧਿਕਾਰੀ ਇਹਨਾਂ ਵੱਖ-ਵੱਖ ਪਾਰਟੀਆਂ ਦੇ ਲੀਡਰਾਂ ਦੀ ਪਰਵਾਹ ਨਹੀਂ ਕਰਦੇ, ਉਹ ਆਮ ਲੋਕਾਂ ਦੀ ਕੀ ਪਰਵਾਹ ਕਰਦੇ ਹੋਣੇ? ਇੱਥੋਂ ਅੰਦਾਜ਼ਾ ਲਾ ਲਓ। ਸਹੀ ਹੈ, ਬਿਲਕੁਲ। ਤੇ ਉਸੇ ਤਰ੍ਹਾਂ ਨਾਲ ਫਿਰ ਇਹ ਸਮਝੀ ਹੋਣੀ ਕਿ ਨਿਯਮ ਤਾਂ ਆਮ ਲੋਕਾਂ ਲਈ ਨੇ, ਸਾਡੇ ਲਈ ਥੋੜਾ ਨੇ। ਅਸੀਂ ਕੀ ਪਰਵਾਹ ਕਰਦੀ ਨਿਯਮਾਂ ਦੀ? ਹੋਣਾ ਮਹਿਲਾ ਰਾਖਵਾਂ ਕਰਨ ਵਾਲ ਦੂਆਂ ਲਈ, ਹੋਣਾ ਸਾਡੇ ਲਈ ਥੋੜਾ। ਸਹੀ ਹੈ। ਪਰ ਹੁਣ ਕਾਗਜ਼ ਰੱਦ ਹੋ ਗਏ। ਠੀਕ ਹੈ, ਅਫਸਰਾਂ ਨੇ ਇੰਨਾ ਕੁ ਤਾਂ ਜਰਮ ਮੰਨੀ ਕਿ ਉਹਨਾਂ ਨੇ ਸਿੰਘ ਨੂੰ ਕੌਰ ਨਹੀਂ ਬਣਾਇਆ, ਨਹੀਂ ਤਾਂ ਉਹ ਕਹਿੰਦੇ ਕਿ ਕੋਈ ਨਾ ਬਿੱਲਾ ਜੀ ਬਿੱਲੀ ਬਣ ਜਾਓ ਤੇ ਅਸੀਂ ਤੁਹਾਡੇ ਕਾਗਜ਼ ਮਨਜ਼ੂਰ ਕਰ ਲੈਂਦੇ ਹਾਂ। ਸੋ ਇਹ ਇੱਥੋਂ ਤੱਕ ਮਤਲਬ ਕਿ ਅਸੀਂ ਲਿਆਂਦੀ ਹੈ ਰਾਜਨੀਤੀ। ਪਰ ਸਹੀ ਹੈ, ਕੱਲਾ ਮਾਮਲਾ ਇਹੀ ਨਹੀਂਗਾ। ਜਿਹੜੀ ਗੱਲ ਤੁਸੀਂ ਕਰ ਰਹੇ ਸੀ ਉਹ ਤੋਂ ਵੀ ਵੱਡੀ ਕਿ ਐਮਸੀ ਦੇ ਪਰਿਵਾਰ ਚੋਂ ਕੋਈ ਐਮਐਲਏ ਬਣਨ ਲਈ ਸੋਚੇ ਤਾਂ ਸਮਝ ਆਵੇ। ਸਹੀ ਹੈ। ਐਮਐਲਏ ਦਾ ਪਰਿਵਾਰ ਐਮਸੀ ਲਈ ਲੜੇ, ਕਮਾਲ ਹੀ ਹੈ। ਇੱਥੋਂ ਅੰਦਾਜ਼ਾ ਲਾ ਲਓ ਕਿ ਤੁਸੀਂ ਕੀ ਹੈ। ਪੰਚ ਸਰਪੰਚ ਬਣ ਕੇ ਤਾਂ ਬੰਦਾ ਕਹੇ ਕਿ ਮੈਂ ਹੁਣ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਲੜੂੰਗਾ, ਮੈਂ ਐਮਐਲਏ ਲੜੂੰਗਾ। ਤੁਸੀਂ ਉੱਪਰੋਂ ਥੱਲੇ ਨੂੰ ਆ ਰਹੇ ਹੋ ਕਿ ਜਾਂ ਤੁਸੀਂ ਕਹਿੰਦੇ ਹੋ ਕਿ ਹਰ ਮਲਾਈ ਵਾਲੀ ਥਾਂ ਦੇ ਉੱਤੇ ਸਾਡਾ ਹੀ ਕਬਜ਼ਾ ਹੋਵੇ। ਅਰੋੜੇ ਦਾ ਵੀ ਪੁੱਠਾ ਗੇਰੀ ਲਵਾਇਆ ਇਹਨਾਂ ਨੇ, ਰਾਜ ਸਭਾ ਤੋਂ ਐਮਐਲਏ। ਇਹੀ ਤਾਂ ਗੱਲ ਹੈ ਨਾ। ਸੋ ਇਸ ਲਈ ਇਹ ਸੋਚਣ ਦੀ ਲੋੜ ਹੈ ਕਿ ਇਹ ਕਿੱਧਰ ਨੂੰ ਜਾ ਰਿਹਾ ਸਾਰਾ ਵਰਤਾਰਾ। ਇਹ ਲੁੱਟਣ ਦੀ ਕਵਾਇਦ, ਖਾਣ ਦੀ ਕਵਾਇਦ, ਉਹਦੇ ਵਿੱਚ ਫਿਰ ਦੇਖਣੋਂ ਵੀ ਹਟ ਜਾਂਦਾ ਕਿ ਅਸੀਂ ਕਿਹੜੇ ਕੋਣ ਤੋਂ ਚੋਣ ਲੜਨ ਜਾ ਰਹੇ ਹਾਂ। ਸੋ ਵਾਰਡ ਨੰਬਰ 1 ਤੋਂ ਜਨਾਬ ਨੇ ਕਾਗਜ਼ ਭਰੇ ਸੀ, ਕਾਗਜ਼ ਰੱਦ ਹੋ ਗਏ। ਹੁਣ ਕੱਲ ਨੂੰ ਕਿਤੇ ਇਹ ਨਾ ਕਹਿੰਦੇ ਰਹਿਣ ਕਿ ਦੇਖੋ ਜੀ ਸਾਡੇ ਦੇ ਦੋਸ਼ ਲਾਈ ਜਾਂਦੇ ਆ, ਕਾਗਜ਼ ਰੱਦ, ਕਾਗਜ਼ ਰੱਦ। ਇਹ ਦੇਖ ਲਓ ਜੀ ਤਾਂ ਸਾਡੀ ਐਮਐਲਏ ਦੇ ਘਰ ਵਾਲੇ ਦੇ ਵੀ ਕਾਗਜ਼ ਰੱਦ ਹੋ ਗਏ। ਹੁਣ ਤੁਸੀਂ ਦੱਸ ਵੀ ਦਿਓ ਕਿ ਭਾਈ ਉਹ ਜਨਾਨੀਆਂ ਦੇ ਮਹੱਲੇ 'ਚ ਬੜਾ ਨੁਕਰਦਾ ਸੀ। ਸਹੀ ਹੈ। ਇਸ ਲਈ ਇਹ 173 ਬੰਦਿਆਂ ਦੇ ਕਾਗਜ਼ ਰੱਦ ਹੋਏ ਨੇ। ਇਹ ਇੱਥੋਂ ਦਾ ਲਾ ਲਓ ਕਿ ਕਿੰਨੀ ਧੱਕੇਸ਼ਾਹੀ ਸ਼ਰੇਆਮ ਚੱਲ ਰਹੀ ਹੈ। ਜੀ ਬਿਲਕੁਲ, ਨਵੀਆਂ ਮਿਸਾਲਾਂ ਪੈਦਾ ਕਰ ਰਹੇ ਨੇ, ਨਵੇਂ ਰਿਕਾਰਡ ਪੈਦਾ ਕਰ ਰਹੇ ਨੇ। ਅਕਾਲੀਆਂ ਨੂੰ, ਕਾਂਗਰਸੀਆਂ ਨੂੰ ਝੇਡਾਂ ਕਰਦੇ ਹੁੰਦੇ ਸੀਗੇ ਵੀ ਉਹਦਾ ਮੁੰਡਾ ਵੀ ਫਲਾਣੇ ਥਾਂ ਦੇ ਉੱਤੇ, ਉਹਦੀ ਘਰ ਵਾਲੀ ਵੀ ਫਲਾਣੇ ਥਾਂ ਦੇ ਉੱਤੇ। ਹੁਣ ਆਪ ਵੀ ਇਹ ਤਾਂ ਹੀ ਚੱਲ ਰਿਹਾ। ਆਪ ਵੀ ਤਾਂ ਬੀਬੀ ਵਿਧਾਇਕਾ ਪਤੀ ਨੂੰ ਐਮਸੀ ਜਾਂ ਹੋਰ ਇਲੈਕਸ਼ਨ ਜਿਹੜਾ ਉਹ ਲੜਾਈ ਜਾਂਦੇ, ਮਹਿਲਾ ਵਾਰਡ 'ਚ ਹੀ ਲੜਾਈ ਜਾਂਦੇ ਆ। ਤੇ ਅਗਲੀ ਗੱਲ ਕਰੀਏ ਇੱਕ ਬੜੇ ਪੰਜਾਬ ਦੇ ਨਾਲ ਸੰਬੰਧਿਤ ਇੱਕ ਬੜੇ ਗੰਭੀਰ ਮੁੱਦੇ ਦੀ, ਜਿਹਦੇ ਉੱਤੇ ਚਰਚਾ ਜਿੰਨੀ ਕੁ ਪੰਜਾਬ ਦੇ ਵਿੱਚ ਹੋਣੀ ਚਾਹੀਦੀ ਸ਼ਰਮਾ ਜੀ, ਉਨੀ ਹੋ ਨਹੀਂ ਰਹੀ। ਬੇਅਦਬੀ ਸੋਧ ਜਿਹੜਾ ਕਾਨੂੰਨ ਬਿੱਲ ਲਿਆਂਦਾ ਨਵਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਦੇ ਨਾਲ ਲੱਗਿਆ ਹੋਇਆ, ਤਾਂ ਉਸ ਮਾਮਲੇ ਦੇ ਵਿੱਚ ਕਹਿੰਦੇ ਕਿ ਕਾਨੂੰਨ ਸਖਤ ਤਾਂ ਬੜਾ ਰੌਲਾ ਪਾਇਆ ਜਾ ਰਿਹਾ, ਪਰ ਬੇਅਦਬੀ ਦੀਆਂ ਘਟਨਾਵਾਂ ਦਾ ਸਿਲਸਿਲਾ ਜਿਹੜਾ ਉਹ ਲਗਾਤਾਰ ਜਾਰੀ ਹੈ ਜੀ। ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੋਧ ਬਿੱਲ 2026 ਜਦੋਂ ਪੰਜਾਬ ਦੀ ਵਿਧਾਨ ਸਭਾ 'ਚ ਪੇਸ਼ ਹੋਇਆ ਜੀ, ਉਸ ਬਿੱਲ ਨੂੰ ਪਾਸ ਕੀਤਾ ਗਿਆ ਸਰਬਸੰਮਤੀ ਨਾਲ। ਪਾਸ ਹੋਣ ਤੋਂ ਬਾਅਦ ਉਹ ਰਾਜਪਾਲ ਕੋਲ ਗਿਆ, ਰਾਜਪਾਲ ਦੀ ਮੋਹਰ ਲੱਗੀ। ਮੋਹਰ ਲੱਗਣ ਤੋਂ ਬਾਅਦ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਜੀ। ਬਿੱਲ ਕਾਨੂੰਨੀ ਰੂਪ ਧਾਰ ਗਿਆ। ਕਾਨੂੰਨ ਬਣਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਸ਼ੁਕਰਾਨਾ ਯਾਤਰਾ ਤੇ ਨਿਕਲ ਪਏ ਜੀ।
ਸ਼੍ਰੋਮਣੀ ਕਮੇਟੀ ਤੇ ਜਥੇਦਾਰ ਸਾਹਿਬਾਨ ਨੂੰ ਫਿਰ ਸਮਝ ਆਈ ਕਿ ਤਾਂ ਠੀਕ ਨਹੀਂ ਗਾ ਜੀ, ਫਿਰ ਸਹੀ ਹੈ, ਇਹ ਤਾਂ ਕਾਨੂੰਨ ਸਹੀ ਨਹੀਂ ਬਣਿਆ ਜੀ। ਬਿਲਕੁਲ ਸਰਕਾਰ ਨੇ ਸਿਸਟਮ ਨੇ ਇਹ ਧੱਕਾਬੰਦੀ ਕੀਤੀ ਕਿ ਜਿਹੜੀ ਧਿਰ ਨਾਲ ਸੰਬੰਧਿਤ ਬਿੱਲ ਹੈ ਤੁਸੀਂ ਉਹਨਾਂ ਦੀ ਰਾਏ ਵੀ ਨਹੀਂ ਲੈ ਰਹੇ। ਵੈਸੇ ਤਾਂ ਸ਼੍ਰੋਮਣੀ ਕਮੇਟੀ 'ਚ ਲੱਖ ਖਾਮੀਆਂ ਹੋਣ, ਸਿੱਖ ਕੌਮ ਦੀ ਮੁੱਢਲੀ ਸੰਸਥਾ ਹੈ ਉਸ ਤੋਂ ਤੁਸੀਂ ਮੁਨਕਰ ਥੋੜਾ ਹੋ ਸਕਦੇ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਦੇ ਉੱਤੇ ਸਵਾਲ ਉੱਠਦੇ ਰਹੇ ਨੇ, ਪਰ ਉਸ ਸਥਾਨ ਦਾ ਰੁਤਬਾ ਥੋੜਾ ਘਟ ਜੂਗਾ। ਬਿਲਕੁਲ ਜੀ, ਸਹੀ। ਉਸ ਨਾਤੇ ਤੁਹਾਡਾ ਉੱਥੇ ਤੱਕ ਪਹੁੰਚ ਅਪਰੋਚ ਕਰਨਾ ਤੁਹਾਡੀ ਜ਼ਿੰਮੇਵਾਰੀ ਬਣਦੀ ਸੀ। ਅਸੀਂ ਜੀ ਲੋਕਾਂ ਤੋਂ ਰਾਏ ਮੰਗੀ ਸੀ, ਲੋਕਾਂ ਨੇ ਰਾਏ ਦੇਤੀ ਤੇ ਅਸੀਂ ਲੋਕਾਂ ਦੀ ਰਾਏ ਨਾਲ ਕਾਨੂੰਨ ਬਣਾਤਾ। ਵੀ ਕਾਨੂੰਨ ਦਾ ਜਿਹੜਾ ਖਰੜਾ ਤਿਆਰ ਹੋਏ ਲੋਕਾਂ ਸਾਹਮਣੇ ਰੱਖਿਆ। ਸਹੀ ਹੈ, ਬਿਲਕੁਲ ਬਿਲਕੁਲ। ਉਹ ਸਿੱਖ ਸੰਗਤ ਸਾਹਮਣੇ ਹੀ ਰੱਖਿਆ। ਜੇ ਤੁਸੀਂ ਕਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਆਧਾਰ ਤੇ ਬਣਾ ਰਹੇ ਸੀ ਕਾਨੂੰਨ, ਪੰਥ ਉਹ ਕਹਿੰਦਾ ਜੀ ਜਿਹਨੇ ਮੈਨੂੰ ਸਰੋਪਾ ਪਾਇਆ ਅਸਲੀ ਪੰਥ ਉਹ ਹੈ, ਭਗਵੰਤ ਮਾਨ ਕਹਿੰਦਾ। ਅੱਛਾ, ਹੈਨਾ। ਸੁਖਬੀਰ ਬਾਦਲ ਕਹਿੰਦਾ ਜਿਹੜਾ ਸਾਡੇ ਨਾਲ ਅਸਲੀ ਪੰਥ ਉਹ ਹੈ। ਹੈਨਾ। ਸਿੱਖ ਸੰਸਥਾਵਾਂ ਜਿਹੜੀਆਂ ਕਹਿੰਦੇ ਅਸੀਂ ਦੋਹਾਂ ਧਿਰਾਂ ਨਾਲ ਨਹੀਂ, ਅਸਲੀਆਂ। ਹੁਣ ਇੱਥੇ ਪੰਥ ਦੀ ਪਰਿਭਾਸ਼ਾ ਪਿੱਛੇ ਇੱਕ ਅਸਮਾਨ ਹੈ। ਸਹੀ ਹੈ। ਕਾਨੂੰਨ ਤਾਂ ਬਹੁਤ ਪਿੱਛੇ ਰਹਿ ਗਿਆ। ਕਾਨੂੰਨ ਦੀਆਂ ਖਾਮੀਆਂ ਚੰਗਿਆਈਆਂ ਹੁਣ ਤਾਈਆਂ ਉਹਦੇ ਤਾਂ ਗੱਲੇ ਨਹੀਂ ਹੋ ਰਹੀ ਕੋਈ ਜੀ। ਆਪਣੇ ਆਪ ਨੂੰ ਸਾਬਤ ਤੇ ਸਥਾਪਿਤ ਕਰਨ ਦੀ ਲੜਾਈ ਚੱਲ ਰਹੀ ਹੈ। ਹੁਣ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਐਸਜੀਪੀਸੀ ਨੇ ਪਹਿਲਾਂ ਸਵਾਗਤ ਕਰਤਾ ਤੇ ਹੁਣ ਕਹਿੰਦੇ ਨਹੀਂ ਜੀ ਜਥੇਦਾਰ ਸਾਹਿਬ ਬੁਲਾਓ ਮੀਟਿੰਗ। ਜਥੇਦਾਰ ਸਾਹਿਬ ਨੇ ਮੀਟਿੰਗ ਬੁਲਾ ਲਈ। ਅੱਛਾ। ਮੀਟਿੰਗ 'ਚ ਮਾਹਿਰਾਂ ਨੇ ਰੱਖਤਾ ਜੀ ਕਿਹਾ ਗਲਤ ਹੈ ਜੀ, ਆਹ ਠੀਕ ਨਹੀਂ ਗਾ, ਇਹਨੂੰ ਠੀਕ ਕਰੋ। ਹੁਣ ਪੁਨਰ ਸਰਜੀਤ ਦੀ ਲੀਡਰ ਵੀ ਜਗੀਰ ਕੌਰ ਵੀ ਕਹਿੰਦੀ ਹੈ ਕਿ ਸਾਨੂੰ ਸਜ਼ਾ ਤੋਂ ਕੋਈ ਮਸਲਾ ਨਹੀਂ ਜੀ, ਪਰ ਗੁਰੂ ਗ੍ਰੰਥ ਸਾਹਿਬ ਦੀ ਸਾਰੇ ਜੋ ਵੀ ਸੇਵਾ ਸੰਭਾਲ ਹੈ ਸਾਰਾ ਕੁਛ ਹੈ ਉਹਦਾ ਅਧਿਕਾਰ ਤੁਹਾਨੂੰ ਥੋੜਾ ਕਿ ਪੁਲਿਸ ਦੇ ਹੱਥ ਦੇ ਦਾਂਗੇ, ਸਰਕਾਰ ਦੇ ਹੱਥ। ਇਹ ਤਾਂ ਐਸਜੀਪੀਸੀ ਦੇ ਕੰਟਰੋਲ 'ਚ ਰਹਿਣਾ ਚਾਹੀਦਾ ਤੇ ਇਸ ਲਈ ਕਹਿੰਦੀ ਕਿ ਵੀ ਸੋਧ ਜ਼ਰੂਰੀ ਹੈ। ਇਹੀ ਗੱਲ ਜਥੇਦਾਰ ਸਾਹਿਬ ਤੇ ਐਸਜੀਪੀਸੀ ਹੁਣ ਕਹਿ ਰਹੀ ਹੈ ਕਿ ਸਾਨੂੰ ਕਾਨੂੰਨ ਤੇ ਕੋਈ ਮਸਲਾ ਨਹੀਂ ਜੀ, ਕਾਨੂੰਨ ਲਾਗੂ ਹੋਣਾ ਚਾਹੀਦਾ, ਪਰ ਉਹਦੇ ਜਿਹੜੀਆਂ ਉਣਤਾਈਆਂ ਨੇ ਉਹਨੂੰ ਦੂਰ ਕਰੋ ਜੀ, ਆਹ ਸੋਧਾਂ ਕਰੋ ਜੀ, ਇਸ ਤਾਂ ਮਨਜ਼ੂਰ ਕਰਾਂਗੇ। ਸਹੀ ਹੈ। ਇੱਕ ਧਿਰ ਜਿਹੜੀ ਮਤਲਬ ਕਿ ਸਿੱਧੀ ਆਮ ਆਦਮੀ ਪਾਰਟੀ ਦੇ ਨਾਲ ਉਹ ਕਹਿੰਦੀ ਵੀ ਇਹ ਤੋਂ ਵਧੀਆ ਕਦੇ ਕਾਨੂੰਨ ਨਹੀਂ ਬਣਿਆ, ਇਹੀ ਕਾਨੂੰਨ ਸਭ ਤੋਂ ਵਧੀਆ, ਇਸੇ ਨੇ ਸਾਨੂੰ ਸਾਰਾ ਕੁਝ ਕਰਾ ਦੇਣਾ। ਅਸਲੀ ਸਿੱਖ ਤਾਂ ਭਗਵੰਤ ਮਾਨ ਬਣ ਗਿਆ ਹੁਣ ਸਾਨੂੰ ਹੋਰ ਕਿਸੇ ਦੀ ਲੋੜ ਨਹੀਂ। ਇਹ ਸਭ ਦੇ ਦਰਮਿਆਨ ਇੱਕ ਸਿੱਖ ਧੜਾ, ਸਿੱਖ ਵਿਚਾਰਕ ਕੁਝ ਲੋਕ ਉਹ ਨੇ ਜਿਹੜੇ ਕਹਿੰਦੇ ਕਿ ਇਹ ਕਾਨੂੰਨ ਮੁੱਢੋਂ ਰੱਦ ਹੋਣਾ ਚਾਹੀਦਾ। ਸਹੀ ਹੈ। 2026 ਵਾਲਾ ਹੀ ਨਹੀਂ, 2008 ਵਾਲਾ ਵੀ ਰੱਦ ਹੋਣਾ ਚਾਹੀਦਾ ਕਿ ਉਸ ਸਮੇਂ ਬਾਦਲਾਂ ਦਾ ਰਾਜ ਸੀਗਾ ਤੇ ਐਸਜੀਪੀਸੀ ਨੇ ਇਤਰਾਜ਼ ਨਹੀਂ ਕੀਤਾ, ਜਦ ਵੀ ਤਾਂ ਸਰਕਾਰ ਆਪਣੇ ਕੰਟਰੋਲ 'ਚ ਕਿੰਨਾ ਕੁਝ ਲੈ ਗਈ। ਸੋ ਇਸ ਲਈ ਕਹਿੰਦੇ ਕਿ ਉਹ ਵੀ ਰੱਦ ਤੇ ਇਹ ਵੀ ਰੱਦ ਹੋਣਾ ਚਾਹੀਦਾ। ਹੁਣ ਇੱਕ ਧਿਰ ਹੋ ਹੈ। ਸੋ ਇਹ ਤਿੰਨ ਧੜਿਆਂ 'ਚ ਵੰਡਿਆ ਪੰਜਾਬ ਦਾ ਸਿੱਖ ਭਾਈਚਾਰਾ। ਇਸ ਵੰਡ ਦੇ ਵਿੱਚੋਂ ਆਮ ਆਦਮੀ ਪਾਰਟੀ ਵੀ ਰਾਜਨੀਤਿਕ ਲਾਹਾ ਭਾਲਦੀ ਹੈ ਤੇ ਬੀਜੇਪੀ ਵੀ ਆਪਣਾ ਫਾਇਦਾ ਦੇਖਦੀ ਹੈ। ਜੀ ਜੀ। ਮਤਲਬ ਸਿੱਖ ਕੌਮ ਨੂੰ ਧਿਆਨ 'ਚ ਰੱਖ ਕੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਧਿਆਨ 'ਚ ਰੱਖ ਕੇ ਤੁਸੀਂ ਕਹਿੰਦੇ ਹੋ ਅਸੀਂ ਸਿੱਖਾਂ ਲਈ ਕਾਨੂੰਨ ਬਣਾਇਆ ਤੇ ਸਿੱਖ ਭਾਈਚਾਰਾ ਹੀ ਤਿੰਨ ਧੜਿਆਂ 'ਚ ਵੰਡਿਆ ਗਿਆ। ਹੋਰਾਂ ਨਾਲ ਜਿਹੜੀ ਲੜਾਉਣ ਦੀ ਰਾਜਨੀਤੀ ਆ ਉਹ ਜਦ ਚੱਲੂਗੀ ਕਿਤੇ 2027 'ਚ ਸਿੱਖ ਭਾਈਚਾਰਾ ਸਿੱਖ ਭਾਈਚਾਰਾ ਨਾਲ ਲੜਦਾ ਨਜ਼ਰ ਨਾ ਜਾਵੇ ਪੰਜਾਬ 'ਚ। ਹਾਲਤ ਤਾਂ ਇਹ ਬਣਾਤੀ ਜੀ। ਹੁਣ ਇਹ ਸਾਰੀ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਜੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੋ ਕੇ ਦਰਬਾਰ ਸਾਹਿਬ ਤੋਂ ਦਮਦਮਾ ਸਾਹਿਬ ਹੈ ਨਾ, ਤੇ ਦਮਦਮਾ ਸਾਹਿਬ ਤੋਂ ਮਸਤੂਆਣਾ ਸਾਹਿਬ ਤੇ ਜੀ ਫਿਰ ਜੀ ਇੱਥੇ ਪਟਿਆਲੇ ਆ ਕੇ ਦੁੱਖਨਿਵਾਰਨ ਸਾਹਿਬ, ਫਿਰ ਫਤਿਹਗੜ੍ਹ ਸਾਹਿਬ। ਲਓ ਜੀ ਮੈਂ ਸ਼ੁਕਰਾਨਾ ਯਾਤਰਾ ਕਰਤੀ ਤੇ ਹੱਥਾਂ ਤੇ ਕੀ ਪ੍ਰਚਾਰਿਆ ਕਿ ਇਹੋ ਜਿਹਾ ਕਾਨੂੰਨ ਬਣਾਤਾ ਇਹ ਤੋਂ ਬਾਅਦ ਬੇਅਦਬੀ ਨਹੀਂ ਜੀ ਜੀ ਕੋਈ ਕਰਨ ਦੀ ਹਿੰਮਤ ਨਹੀਂ ਕਰੂਗਾ। ਤੇ ਸੰਗਤ ਪੁੱਛਦੀ ਰਹੀ ਕਿ ਅਸੀਂ ਤਾਂ ਤਿੰਨ ਮੁੱਖ ਮੰਤਰੀ ਬਦਲ ਲਏ, ਦੋ ਸਰਕਾਰਾਂ ਬਦਲ ਲਈਆਂ, ਬੈਠੂ ਕਲਾਂ ਬਰਗਾੜੀ ਦੇ ਇਨਸਾਫ ਦੇ ਲਈ, ਉਹਦਾ ਕੀ ਬਣਿਆ ਉਹਦਾ ਦੱਸ ਦਿਓ ਜੀ। ਬਿਲਕੁਲ। ਉਹ ਸਾਰੇ ਕੇਸ ਚੰਡੀਗੜ੍ਹ ਤਬਦੀਲ ਵੀ ਹੋ ਗਏ, ਪੰਜਾਬ ਤੋਂ ਬਾਹਰ ਵੀ ਚਲ ਗਏ, ਉੱਥੇ ਤੁਸੀਂ ਕੋਈ ਪੈਰਵੀ ਵੀ ਨਹੀਂ ਕਰ ਸਕੇ ਜੀ। ਚਲੋ ਤੁਸੀਂ ਕਾਨੂੰਨ ਦਾ ਇਹ ਪ੍ਰਚਾਰ ਕਿ ਅਜਿਹਾ ਕਾਨੂੰਨ ਹੋਰ ਕਿਸੇ ਸੂਬੇ ਨੇ ਬਣਾਇਆ ਹੀ ਨਹੀਂ, ਕਿਸੇ ਦੇਸ਼ ਦੁਨੀਆ 'ਚ ਬਣਿਆ ਹੀ ਨਹੀਂ, ਅਸੀਂ ਬਣਾਇਆ। ਤੁਸੀਂ ਦੂਜੇ ਸੂਬਿਆਂ ਤੱਕ ਨਹੀਂ ਕਹਿਣ ਚਲੇ ਗਏ ਤੁਸੀਂ ਵੀ ਸਾਡੀ ਮੰਨ ਲਓ ਇਹੋ ਜਿਹਾ ਕਾਨੂੰਨ ਬਣਾ ਲਓ। ਤੁਹਾਡਾ ਸ਼ੁਕਰਾਨਾ ਯਾਤਰਾ ਦਾ ਸਫ਼ਰ ਪਟਨਾ ਸਾਹਿਬ ਤੱਕ ਗਿਆ, ਤੁਸੀਂ ਬਿਹਾਰ ਜਾ ਕੇ ਵੀ ਇਹ ਗੱਲ ਕਹੀ, ਪਰਿਵਾਰ ਸਮੇਤ ਮੱਥਾ ਟੇਕਣ ਗਏ ਤਾਂ ਜੀ। ਤੇ ਪਰ ਇੱਧਰ ਪੰਜਾਬ 'ਚ ਬੇਅਦਬੀ ਦੀਆਂ ਘਟਨਾ ਰੁਕ ਨਹੀਂ ਰਹੀਆਂ। ਇਸ ਨਵੇਂ ਕਾਨੂੰਨ ਤੋਂ ਬਾਅਦ ਵੀ 4-5 ਘਟਨਾਵਾਂ ਸਾਡੇ ਸਾਹਮਣੇ ਆ ਚੁੱਕੀਆਂ ਨੇ। ਤੇ ਹੁਣ ਫੇਰ ਜਲੰਧਰ ਦੇ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਦੀ ਘਟਨਾ ਸੋਮਵਾਰ ਦੇਰ ਰਾਤ ਦੀ ਹੈ। ਠੀਕ ਹੈ ਜੀ। ਦੇਰ ਰਾਤ ਦੀ ਇਹ ਘਟਨਾ ਰਾਤ ਨੂੰ 11 ਵਜੇ ਦੇ ਕਰੀਬ ਮਿੱਟੀ 'ਚ ਲਿਬੜੇ ਹੋਏ
ਹੈ ਨਾ, ਗੁਟਕਾ ਸਾਹਿਬ ਦੇ ਮਤਲਬ ਪੱਤਰੇ, ਗੁਟਕਾ ਸਾਹਿਬ ਦੇ ਅੰਗ ਉਹ ਖਿਲਰੇ ਮਿਲੇ। ਤੇ ਉਹ ਕਹਿੰਦੇ ਜੀ ਇਹ ਸ਼ਰਾਰਤ ਹੈ, ਇਹ ਸਾਜ਼ਿਸ਼ ਹੈ, ਇਸ ਲਈ ਸਿੱਖ ਸੰਗਤ ਚ ਰੋਸਾਪਨ ਪਿਆ, ਉੱਥੇ ਇਕੱਠ ਹੋ ਗਿਆ, ਨਿਹੰਗ ਜਥੇਬੰਦੀਆਂ ਆ ਗਈਆਂ, ਸਿੰਘ ਸੰਗਠਨ ਆ ਗਏ, ਪੁਲਿਸ ਆ ਗਈ। ਲਓ ਜੀ ਕਹਿੰਦੇ ਜੀ ਪਾ ਦਿਓ ਕਾਰਵਾਈ ਜੀ, ਪਰਤੀ ਜੀ ਕਹਿੰਦੇ ਅਸੀਂ ਕਾਰਵਾਈ ਕਰਤੀ ਜੀ। ਇਹ ਜਲੰਧਰ ਦੇ ਰਾਜਾ ਗਾਰਡਨ ਖੇਤਰ ਦੀ ਘਟਨਾ। ਠੀਕ ਹੈ ਜੀ। ਤੇ ਉੱਥੇ ਜੀ ਪੁਲਿਸ ਥਾਣਾ ਬਸਤੀ ਬਾਬਾ ਖੇਲ ਉਹਦੀ ਪੁਲਿਸ ਪਹੁੰਚ ਗਈ ਤੇ ਸਾਰਾ ਕੁਝ ਕਹਿੰਦੇ ਜੀ ਅਸੀਂ ਅਣਪਛਾਤਿਆਂ ਖਿਲਾਫ ਪਰਚਾ ਦਰਜ ਕਰ ਲਿਆ, CCTV ਲੱਭ ਰਿਹਾ, ਕਰ ਲਾਂਗੇ ਜੀ, ਸਾਰਾ ਕੁਝ ਪਤਾ ਲੱਗ ਜੂਗਾ। ਤੇ ਜੀ ਉਹ ਵਿਖਰੇ ਹੋਏ ਜਿਹੜੇ ਹੈ ਨਾ ਸੀਗੇ ਅੰਗ ਗੁਟਕਾ ਸਾਹਿਬ ਦੇ ਹੈ ਨਾ, ਉਹ ਸਾਰੇ ਪੱਤਰੇ ਸਹੇਜ ਦੇ ਪੁਲਿਸ ਨੇ ਕਹਿੰਦੇ ਜੀ ਅਸੀਂ ਇਸ ਨੂੰ ਬੜੇ ਸਨਮਾਨ ਤਰੀਕੇ ਨਾਲ ਜੀ ਆਪਣੀ ਕਸਟਡੀ ਚ ਲੈ ਗਏ। ਆਹੀ ਨੁਕਤਾ ਤਾਂ ਨਵੇਂ ਕਾਨੂੰਨ ਦੇ ਵਿੱਚ ਸਵਾਲ ਖੜਾ ਕਰ ਰਹੇ ਜੀ। ਸਹੀ ਹੈ ਕਿ ਰੱਬ ਕਰੇ ਬੇਅਦਬੀ ਨਾ ਹੋਵੇ। ਪਤਾ ਨਹੀਂ ਕਿੱਥੋਂ ਆਉਂਦੇ ਨੇ ਲੋਕ, ਕਿਹਦੇ ਢਾਹੇ ਚੜ ਕੇ ਕਰਦੇ ਨੇ। ਸਹੀ ਹੈ। ਪਰ ਬਾਅਦ ਚੋਂ ਫਿਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁਲਿਸ ਲਿਆ ਕਰੂਗੀ, ਇਹ ਸਵਾਲ ਵੀ ਬੁੱਧੀਜੀਵੀ ਪੁੱਛ ਰਹੇ ਨੇ ਕਿ ਫਿਰ ਉਹਨਾਂ ਦੀ ਕਸਟਡੀ ਚ ਰਿਹਾ ਕਰੂਗਾ। ਤੇ ਇਹ ਕਿੰਨੇ ਹੀ ਨੁਕਤੇ ਵੱਡੇ ਖੜੇ ਨੇ, ਉਹਨਾਂ ਚੋਂ ਇੱਕ ਨੁਕਤਾ ਇਹ ਵੀ ਸੀਗਾ। ਪਰ ਵੱਡਾ ਸਵਾਲ ਤਾਂ ਹੈ ਕਿ ਜਿਹੜੀ ਗੱਲ ਤੁਸੀਂ ਪ੍ਰਚਾਰ ਰਹੇ ਹੋ ਕਿ ਇਸ ਕਾਨੂੰਨ ਬਣਨ ਤੋਂ ਬਾਅਦ ਬੇਅਦਬੀ ਦੀਆਂ ਘਟਨਾਵਾਂ ਰੁਕ ਜਾਣਗੀਆਂ, ਤਦ ਵੀ ਨਹੀਂ ਰੁਕ ਰਹੀਆਂ। ਨਹੀਂ ਰੁਕ ਰਹੀਆਂ ਕਿਉਂਕਿ ਤੁਸੀਂ ਤਾਂ ਕਿਸੇ ਮੂਹਰੇ ਉਦਾਹਰਨ ਪੇਸ਼ ਨਹੀਂ ਕੀਤੀ। ਕਿਸੇ ਨੂੰ 3 ਸਾਲ ਦੀ ਵੀ ਸਜ਼ਾ ਦਵਾਈ ਹੋਵੇ ਦੱਸ ਦਿਓ, 25 ਸਾਲ ਵਾਲੀ ਜਦ ਮਿਲੂਗੀ ਤਾਂ ਦੇਖਾਂਗੇ, 20 ਸਾਲ ਦੀ ਜਦ ਮਿਲੂਗੀ ਤਾਂ ਦੇਖਾਂਗੇ, 25 ਲੱਖ ਦਾ ਜੁਰਮਾਨਾ ਹੋਊਗਾ ਤਾਂ ਦੇਖਾਂਗੇ। ਸਹੀ ਹੈ। ਸੋ ਇਸ ਲਈ ਇਹ ਸਵਾਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਜਨਾਬ ਕਾਨੂੰਨ ਤਾਂ ਬਣ ਗਿਆ, ਸਹੀ, ਪਰ ਘਟਨਾਵਾਂ ਕਦੋਂ ਰੁਕਣਗੀਆਂ? ਕਿ ਇੰਨੀ ਹਿੰਮਤ ਕੌਣ ਕਰਦਾ ਹੈ, ਕਿਹਦੀ ਸ਼ਹਿ ਤੇ ਕਰਦਾ, ਬਿਲਕੁਲ ਬਿਲਕੁਲ ਕਿਹਦੇ ਇਸ਼ਾਰੇ ਤੇ ਕਰਦਾ ਹੈ, ਸਮਝਣ ਦੀ ਲੋੜ। ਤੁਸੀਂ ਨਾ ਜਦੋਂ ਆਪਾਂ ਪਹਿਲੇ ਦਿਨ ਹੀ ਇਸ ਕਾਨੂੰਨ ਦੇ ਬਾਰੇ ਗੱਲ ਕਰ ਰਹੇ ਸੀ, ਤੁਸੀਂ ਇੱਕ ਗੱਲ ਕਹੀ ਸੀ ਸ਼ਰਮਾ ਜੀ ਕਿ ਜਿਸ ਧਰਤੀ ਦੇ ਉੱਤੇ ਮਤਲਬ ਇਹ ਹੋਣੀਆਂ ਨਹੀਂ ਚਾਹੀਦੀਆਂ ਘਟਨਾਵਾਂ, ਸਾਡੇ ਲਈ ਸ਼ਰਮਸਾਰ ਗੱਲ ਹੈ। ਉਸੇ ਧਰਤੀ ਦੇ ਉੱਤੇ ਦੁਨੀਆ ਦੇ ਵਿੱਚ ਹੋਰ ਕਿਤੇ ਨਹੀਂ ਇੰਨੀਆਂ ਹੋ ਰਹੀਆਂ, ਉਸੇ ਧਰਤੀ ਦੇ ਉੱਤੇ ਇਹਨਾਂ ਨੂੰ ਰੋਕਣ ਦੇ ਲਈ ਸਾਨੂੰ ਸਖਤ ਕਾਨੂੰਨ ਬਣਾਉਣੇ ਪੈ ਰਹੇ। ਤੇ ਇਹਦੇ ਵਿੱਚ ਸਭ ਤੋਂ ਮੰਦਭਾਗੀ ਗੱਲ ਇਹ ਵੀ ਸਿਲਸਿਲਾ ਫਿਰ ਵੀ ਨਹੀਂ ਰੁਕ ਰਿਹਾ ਜੀ। ਤੇ ਅਗਲੀ ਗੱਲ ਕਰੀਏ ਪੰਜਾਬ ਦੇ ਵਿੱਚ ਇੱਕ ਹੋਰ, ਜਿਵੇਂ ਤੁਸੀਂ ਬਦਲਾਅ ਦਾ ਜ਼ਿਕਰ ਕੀਤਾ ਸੀ ਆਪਾਂ ਪਹਿਲੀ ਖਬਰ ਦੇ ਵਿੱਚ, ਪੰਜਾਬ ਦੇ ਵਿੱਚ ਕਹਿੰਦੇ ਹੁਣ ਖੰਭੇ ਨਹੀਂ ਦਿਖਣੇ ਜੀ। ਬਿਲਕੁਲ, ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਅੰਡਰਗਰਾਉਂਡ ਬਿਜਲੀ ਵਾਇਰ ਪ੍ਰੋਜੈਕਟ ਦਾ ਮਤਲਬ ਕਹਿੰਦੇ ਪਾਇਲਟ ਪ੍ਰੋਜੈਕਟ ਦੀ ਇੱਕ ਸ਼ੁਰੂਆਤ ਕੀਤੀ ਹੈ ਆਪਣੇ ਪਿੰਡ ਸਤੌਜ ਤੋਂ ਜੀ। ਕੱਲ ਮੁੱਖ ਮੰਤਰੀ ਸਾਹਿਬ ਪਿੰਡ ਸਤੌਜ ਗਏ ਸੀ, ਕਹਿੰਦੇ ਵੀ ਹੁਣ ਖੰਭਿਆਂ ਦੀ ਬਜਾਏ ਅੰਡਰਗਰਾਉਂਡ ਬਿਜਲੀ ਆਊਗੀ। ਬਿਲਕੁਲ, ਕਈ ਮੁਲਕਾਂ ਦੇ ਵਿੱਚ ਅਜਿਹਾ ਪ੍ਰਕਿਰਿਆ ਹੈਗੀ ਆ। ਸਹੀ, ਉਹਦੇ ਨਾਲ ਕਈ ਫਾਇਦੇ ਵੀ ਹੁੰਦੇ ਨੇ, ਪਰ ਦੂਸਰੀ ਤਰ੍ਹਾਂ ਵੀ ਰਹਿੰਦੀ ਹੈ। ਸਾਡੇ ਚਿੰਤਾ ਜਿਹੇ ਜਿਹੇ ਸਾਡੇ ਕੱਪੜੇ ਹੁੰਦੇ ਨੇ ਇੱਥੇ, ਕੱਲ ਨੂੰ ਪੈਪ ਕੱਪੜਾ ਨਿਕਲੇ, ਤਾਰ ਕੱਪੜਾ ਨਿਕਲੇ, ਤੇ ਫਿਰ ਵਾਰ-ਵਾਰ ਕਿਸੇ ਦੇ ਘਰ ਥੱਲੇ ਤਾਰ ਲੰਘੀ, ਕੁਛ ਲੰਘੀ, ਕੱਲ ਨੂੰ ਕੋਈ ਬਣ ਗਿਆ ਫਿਰ ਪੱਟੀ ਜਾਇਓ, ਹੈ ਨਾ। ਤੇ ਇਹ ਸਮੱਸਿਆ ਤਾਂ ਹੈਗੀ ਹੈ, ਪਰ ਜਿਹੜੀ ਸਮੱਸਿਆ ਦਾ ਹੱਲ ਦਿਖਾਇਆ ਜਾ ਰਿਹਾ ਉਹ ਵੀ ਪਹਿਲੀ ਨਜ਼ਰੇ ਲੋਕਾਂ ਦੇ ਮਨ ਨੂੰ ਲੱਗਦੀ ਹੈ ਕਿਉਂਕਿ ਇਹ ਸਹੀ ਹੈ ਕਿ ਤਾਰਾਂ ਢਿੱਲੀਆਂ ਆਉਣ ਕਰਕੇ ਕਦੇ ਟਰੱਕ 'ਚ ਫਸ ਗਏ, ਕਦੇ ਤੂੜੀ ਵਾਲੇ 'ਚ ਫਸ ਗਏ, ਕਦੇ ਟਰੈਲੀ 'ਚ ਫਸ ਗਏ, ਹੈ ਨਾ, ਕਦੇ ਕੋਈ ਹੈ ਨਾ ਨਗਰ ਕੀਰਤਨ ਨਿਕਲ ਰਿਹਾ, ਉੱਥੇ ਫਿਰ ਤਾਰਾਂ ਚੱਕਣ ਲਈ ਬੰਦੇ ਲਿਆਓ, ਤਾਰਾਂ ਚਕਾਓ, ਸਾਰਾ ਕੁਝ ਕਰਾਓ, ਬਹੁਤ ਕੁਛ ਔਖਾ ਹੁੰਦਾ। ਕਰੰਟ ਦਾ ਖਤਰਾ, ਕਈਆਂ ਦੇ ਘਰਾਂ ਦੇ ਉੱਪਰੋਂ ਲੰਘਦੀਆਂ ਨੇ, ਹੈ ਨਾ, ਉੱਥੇ ਪਤੰਗ ਚੜਾਉਂਦਾ ਜਵਾਕ ਜਾਂ ਤਾਰ ਤੇ ਕੱਪੜੇ ਸੁਕਾਉਂਦੀ ਔਰਤ ਕਈ ਵਾਰ ਸ਼ਿਕਾਰ ਹੋ ਜਾਂਦੇ ਨੇ। ਖਾਸ ਕਰਕੇ ਜਦੋਂ ਹਨੇਰੀ ਝੱਖੜ ਆਉਂਦਾ ਹੈ ਤੇ ਇੱਕ ਖੰਭਾ ਟੁੱਟ ਕੇ ਡਿੱਗ ਗਿਆ ਤੇ ਫਿਰ 3 ਦਿਨ ਆਪਣੇ ਲਾਈਟ ਨਹੀਂ ਆਉਂਦੀ, ਹੈ ਨਾ, ਉਹ ਸਾਰੀਆਂ ਚੀਜ਼ਾਂ ਤੋਂ ਮੁੱਖ ਮੰਤਰੀ ਸਾਹਿਬ ਕਹਿੰਦੇ ਛੁਟਕਾਰਾ ਮਿਲ ਜੂਗਾ। ਖਾਸ ਕਰਕੇ ਕਹਿੰਦੇ ਕਿ ਮੈਂ ਇਹਨਾਂ ਸਮੱਸਿਆ ਤੋਂ ਵਾਕਿਫ ਹਾਂ, ਮੈਂ ਪਿੰਡਾਂ ਵਾਲਾ, ਮੈਨੂੰ ਪਤਾ ਹੈ ਕਿ ਇੱਥੇ ਤਾਂ ਖੰਭਾ ਘਰ ਦੇ ਮੂਹਰੇ ਲਾਉਣ ਦੇ ਤੇ ਵੀ ਪੰਗਾ ਹੈ, ਹਟਾਉਣ ਤੇ ਵੀ ਪੰਗਾ, ਖੰਭਾ ਲਵਾਉਣ ਲਈ ਵੀ ਰਿਸ਼ਵਤ ਦੇਣੀ ਪੈਂਦੀ ਹੈ, ਖੰਭਾ ਪਰੇ ਕਰਾਉਣ ਲਈ ਵੀ ਰਿਸ਼ਵਤ ਦੇਣੀ ਪੈਂਦੀ ਆ, ਤੇ ਇਹਦੇ ਪਿੱਛੇ ਲੜਾਈਆਂ ਝਗੜੇ ਵੀ ਹੋ ਜਾਂਦੇ ਨੇ। ਇਸ ਲਈ ਹੁਣ ਆਪਾਂ ਖੰਭੇ ਮੁਕਤ ਪੰਜਾਬ ਬਣਾ ਦੇਣਾ, ਤੇ ਪਹਿਲਾ ਕੰਮ ਸਾਡੇ ਪਿੰਡ ਸਤੌਜ ਤੋਂ ਸ਼ੁਰੂ ਹੋ। ਬਿਲਕੁਲ, ਜੇ ਇਹ ਕੰਮ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਸਰਕਾਰ ਕਰ ਦਿੰਦੀ ਆ ਫਿਰ ਤਾਂ ਮਤਲਬ ਕਹਿ ਸਕਦੇ ਹੋ ਕਿ ਇਹਦੇ ਵਿੱਚ ਇਹਨਾਂ ਨੂੰ ਰਾਜਨੀਤਿਕ ਲਾਹਾ, ਵੋਟ ਲਾਹਾ ਹੋ ਸਕਦਾ। ਠੀਕ ਹੈ ਜੀ, ਪਰ ਕਰਨ ਦੇ ਲਈ ਪੈਸਾ ਚਾਹੀਦਾ ਹੈ। ਤੇ ਕੀ ਪੰਜਾਬ ਸਰਕਾਰ ਕੋਲ ਪੈਸੇ ਹੈਗੇ? ਜੇ ਪੈਸੇ ਹੈਗੇ ਤਾਂ ਤੁਸੀਂ ਤਨਖਾਹਾਂ ਹੀ ਮੁਲਾਜ਼ਮਾਂ ਨੂੰ ਸਮੇਂ ਸਿਰ ਦਿੰਦੇ ਹੁੰਦੇ। ਜੇ ਪੈਸੇ ਹੈਗੇ ਤਾਂ ਤੁਸੀਂ ਡੀਏ ਸਾਰਾ ਦੇ ਦਿੱਤਾ ਹੁੰਦਾ। ਸਹੀ ਹੈ, ਬਿਲਕੁਲ ਬਿਲਕੁਲ, ਹੈ ਨਾ। ਜੇ ਤੁਹਾਨੂੰ ਲੱਗਦਾ ਕਿ ਪੈਸੇ ਦੀ ਕਿੱਲਤ ਅਸੀਂ ਪੂਰੀ ਕਰਨੀ ਆ, ਤੁਸੀਂ GST ਲਈ ਲੜਾਈ ਹੁੰਦੇ ਜਾ ਕੇ, ਤੁਸੀਂ ਪੇਂਡੂ ਵਿਕਾਸ ਫੰਡ ਬਹਾਲ ਕਰਾਇਆ ਹੁੰਦਾ। ਤੁਸੀਂ ਤਾਂ ਹਰ ਮਹੀਨੇ ਕਰਜ਼ਾ ਚੱਕ ਰਹੇ ਹੋ ਤੇ ਕਰਜ਼ੇ ਦਾ ਬੋਝ ਵੱਧਦਾ ਜਾ ਰਿਹਾ। ਤੁਹਾਡੇ 10 ਲੱਖ ਵਾਲੀ ਸਕੀਮ ਦੇ ਕਾਰਡ ਨਹੀਂ ਚੱਲ ਰਹੇ। ਤੁਸੀਂ ਤਾਂ 1000-1500 ਦਾ ਐਲਾਨ ਕਰਕੇ ਦਿੱਤਾ, ਤੁਸੀਂ ਤਾਂ ਮਨਰੇਗਾ ਵੀ ਮਾਰਤੀ ਤੇ ਬੀਬੀਆਂ ਨੂੰ 1000-1500 ਵੀ ਨਹੀਂ ਅਜੇ ਤੱਕ ਮਿਲਿਆ। ਸਹੀ ਹੈ। ਸੋ ਇਸ ਲਈ ਕਿਤੇ ਉਹੇ ਜਿਹਾ ਹੀ ਦਿਖਾਵਾ ਵਾਧਾ ਤਾਂ ਨਹੀਂ ਹੋਊਗਾ ਇਹ ਕਿ ਲਓ ਜੀ ਅਸੀਂ ਸਿਰਫ ਚੋਣਾਂ ਤੋਂ ਪਹਿਲਾਂ ਨੀਂਹ ਪੱਥਰ ਰੱਖਣ ਵਾਲੀ ਜਿਵੇਂ ਪ੍ਰਕਿਰਿਆ ਹੁੰਦੀ ਹੈ ਨਾ, ਕਿ ਕਿਤੇ ਇਹ ਮਹਿਜ ਨੀਂਹ ਪੱਥਰ ਸਾਬਤ ਨਾ ਹੋਵੇ,
ਸਿਰਫ ਹੁਣ ਇਸ ਤੋਂ ਬਾਅਦ ਬੋਰਡ ਪੰਜਾਬ ਚ ਦਿਖਣਗੇ, ਪੰਜਾਬ ਖੰਭਾ ਮੁਕਤ ਤੇ ਖੰਭੇ ਦੇ ਉੱਤੇ ਇਹ ਬੋਰਡ ਟੰਗਿਆ ਹੋਵੇ, ਹੈ ਨਾ। ਫਿਰ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਕੀ ਸਥਿਤੀ ਹੋਊਗੀ। ਇਸ ਲਈ ਪਹਿਲੀ ਨਜ਼ਰੇ ਇਹ ਚੰਗਾ ਕਦਮ ਲੱਗਦਾ ਸਰਕਾਰ ਦੀ ਯੋਜਨਾ। ਦੂਸਰੀ, ਇਹਨਾਂ ਦੇ ਪੁਰਾਣਾ ਸਾਰਾ ਟਰੈਕ ਰਿਕਾਰਡ ਦੱਸਦਾ ਕਿ ਇਹ ਕੰਮ ਘੱਟ ਕਰਦੇ ਨੇ, ਪ੍ਰਚਾਰ ਵੱਧ ਕਰਦੇ ਨੇ, ਕਿ ਇੱਕ ਪਿੰਡ ਤੋਂ ਬਾਅਦ ਪੰਜਾਬ ਨੂੰ ਖੰਭਾ ਮੁਕਤ ਨਾ ਕਹਿਣ ਲੱਗ ਜਾਂਦੇ। ਜੀ ਸਹੀ ਹੈ, ਬਿਲਕੁਲ ਜੀ। ਤੇ ਮੋਦੀ ਦਾ ਕਹਿੰਦੇ ਨਾਰਵੇ ਦੇ ਵਿੱਚ ਮੌਜੂ ਬਣਿਆ ਪਿਆ, ਮੋਦੀ ਸਾਹਿਬ ਨਾਰਵੇ ਦੇ ਵਿੱਚ ਪਹੁੰਚੇ ਨੇ ਤੇ ਭਾਰਤ ਦਾ ਮੌਜੂ ਬਣਿਆ ਪਿਆ ਜੀ। ਇਹ ਕਿਉਂ ਬਣਿਆ ਪਿਆ? ਦੁਨੀਆ ਭਰ ਦੇ ਵਿੱਚ ਚਰਚਾ ਚੱਲ ਰਹੀ ਹੈ ਤਰ੍ਹਾਂ ਤਰ੍ਹਾਂ ਦੀ। ਬਿਲਕੁਲ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਰਵੇ ਸਿੱਕੇ ਨਾਰਵੇ ਦੇ ਪ੍ਰਧਾਨ ਮੰਤਰੀ ਨਾਲ ਮਿਲਦੇ ਨੇ। ਉਸ ਤੋਂ ਬਾਅਦ ਉਹ ਪ੍ਰੈਸ ਬਰੀਫਿੰਗ ਲਈ ਆਉਂਦੇ ਜੀ। ਤੇ ਪ੍ਰੈਸ ਬਰੀਫਿੰਗ ਦੇ ਦੌਰਾਨ ਇੱਕ ਮਹਿਲਾ ਪੱਤਰਕਾਰ ਸਵਾਲ ਕਰਨਾ ਚਾਹੁੰਦੀ ਹੈ ਕਿ ਪ੍ਰਧਾਨ ਮੰਤਰੀ ਜੀ, ਤੁਸੀਂ ਸਾਡੇ ਸਵਾਲਾਂ ਦੇ ਆਜ਼ਾਦ ਮੀਡੀਆ ਜਿਹੜਾ ਸਭ ਤੋਂ ਦੁਨੀਆ ਦੇ ਵਿੱਚ ਨੰਬਰ 1 ਮੰਨਿਆ ਜਾਂਦਾ, ਤੁਸੀਂ ਉਹਨਾਂ ਦੇ ਸਵਾਲ ਲੈਣ ਤੋਂ ਕਿਉਂ ਭੱਜ ਰਹੇ ਹੋ? ਪ੍ਰਧਾਨ ਮੰਤਰੀ ਕਿਹਨਾਂ ਜਵਾਬ ਦਿੱਤਾ? ਤੁਰ ਪੈਂਦੇ ਨੇ, ਕੁੜੀ ਪਿੱਛੇ ਤੱਕ ਜਾਂਦੀ ਹੈ, ਸਵਾਲ ਕਰਦੀ ਹੈ। ਫਿਰ ਇਹਨਾਂ ਦੇ ਸੰਬੰਧਿਤ ਅਧਿਕਾਰੀ ਕਹਿੰਦੇ ਅਸੀਂ ਜਵਾਬ ਦੇ ਦਿੰਦੇ ਹਾਂ। ਉਹ ਕਹਿੰਦੀ ਤੁਸੀਂ ਦੱਸ ਦਿਓ ਮੈਨੂੰ। ਉਹ ਉਹਨਾਂ ਮੂਹਰੇ ਸਵਾਲ ਰੱਖ ਦਿੰਦੀ ਹੈ ਕਿ ਤੁਹਾਡੇ ਤੇ ਯਕੀਨ ਕਿਵੇਂ ਕਰੀਏ, ਮਨੁੱਖੀ ਅਧਿਕਾਰਾਂ ਦੇ ਤੁਹਾਡੇ ਤਾਂ ਬਹੁਤ ਸਵਾਲੀਏ ਚਿੰਨ੍ਹ ਲੱਗੇ ਹੋਏ ਨੇ। ਉਹ ਕਹਿੰਦੇ ਨਹੀਂ, ਸਾਡੇ ਤੇ ਵਿਸ਼ਵਾਸ ਕਰੋ, ਅਸੀਂ ਦੁਨੀਆ ਭਰ ਨੂੰ ਵੈਕਸੀਨ ਦਿੱਤੀ ਸੀ, ਅਸੀਂ ਦੁਨੀਆ ਭਰ ਨੂੰ ਯੋਗਾ ਦਿੱਤਾ, ਅਸੀਂ ਜ਼ੀਰੋ ਵੀ ਅਸੀਂ ਦਿੱਤੀ, ਪਤਾ ਨਹੀਂ ਸੀ ਕੀ ਕੁਛ ਦਿੱਤਾ। ਉਹ ਕਹਿੰਦੀ ਮੇਰੇ ਸਿੱਧੇ ਸਵਾਲ ਦਾ ਜਵਾਬ ਦਿਓ। ਉਹ ਕਹਿੰਦੇ ਨਹੀਂ ਜੀ, ਇਹੀ ਤਾਂ ਭਰੋਸਾ ਹੁੰਦਾ, ਅਸੀਂ ਕਹਿ ਦਰਾਂਗੇ ਇਹਦੇ ਭਰੋਸਾ ਕਰੋ। ਸੋ ਇਸ ਤੋਂ ਤਲਮਲਾ ਕੇ ਫਿਰ ਇਹ ਵੀ ਕਹਿਣ ਲੱਗ ਜਾਂਦੇ ਨੇ ਕਿ ਭਾਰਤ ਦਾ ਜੋ ਇਤਿਹਾਸ ਹੈ ਉਹ ਤੋਂ ਤਾਂ ਜਾਣੂ ਹੀ ਨਹੀਂ, ਕਿ ਇਹਨਾਂ ਨੂੰ ਪਤਾ ਹੀ ਨਹੀਂ ਭਾਰਤ ਦੀ ਮਹਾਨਤਾ ਬਾਰੇ, ਹੈ ਨਾ। ਇਹ ਤਾਂ ਜੀ ਕਿਸੇ NGO ਦੇ ਢਾਹੇ ਚੜੇ ਹੋਏ ਆ ਮੀਡੀਆ ਜੀ, ਤਾਂ ਏਦਾਂ ਹੈ ਜੀ, ਪਤਾ ਨਹੀਂ ਕੀ ਕੁਛ ਮਤਲਬ ਉਹਨਾਂ ਬਾਰੇ। ਜੀ ਇੰਡੈਕਸ ਜਿਹੜਾ ਆਜ਼ਾਦ ਮੀਡੀਆ ਦਾ ਵਰਲਡ ਵਾਈਡ ਹੈਗਾ, ਉਹਦੇ ਵਿੱਚ ਨਾਰਵੇ ਨੰਬਰ 1 ਹੈ। ਸਹੀ ਹੈ, ਬਿਲਕੁਲ। ਤੇ ਉਹ ਸੂਚੀ ਦੇ ਵਿੱਚ ਭਾਰਤ ਵੀ ਹੈਗਾ, ਤੇ ਭਾਰਤ 157ਵੇਂ ਨੰਬਰ ਤੇ। ਸਹੀ ਹੈ। ਮਤਲਬ ਜਿੱਥੇ ਭਾਰਤ ਦਾ ਪ੍ਰਧਾਨ ਮੰਤਰੀ 92 ਗੱਲ ਕਰਦਾ ਹੋਵੇ ਮਨ ਕੀ ਬਾਤ, ਜਿੱਥੇ ਭਾਰਤ ਦਾ ਪ੍ਰਧਾਨ ਮੰਤਰੀ ਜਿੱਦਣ ਦਾ ਬਣਿਆ ਹੋਵੇ ਨਰਿੰਦਰ ਮੋਦੀ, ਉਸ ਦਿਨ ਦਾ ਇੱਕ ਵੀ ਵਾਰ ਉਹਨੇ ਖੁੱਲੀ ਮੀਡੀਆ ਪ੍ਰੈਸ ਕਾਨਫਰੰਸ ਨਾ ਕੀਤੀ ਹੋਵੇ। ਜੇ ਉਹ ਗੱਲ ਵੀ ਕਰਦਾ ਤਾਂ ਅਕਸ਼ੇ ਕੁਮਾਰ ਵਰਗਾ ਬੰਦਾ ਚੁਣਦਾ ਕਿ ਤੂੰ ਮੈਨੂੰ ਪੁੱਛੇਗਾ ਕਿ ਹਾਂ ਅੰਬ ਕੱਟ ਕੇ ਖਾਣੇ ਹੋ ਕਿ ਚੂਪ ਕੇ ਖਾਣੇ ਹੋ, ਹੈ ਨਾ। ਤੇ ਬਾਕੀ ਵੀ ਜੇ ਮੀਡੀਆ ਨੂੰ ਕੁਛ PMO ਹਾਊਸ ਤੋਂ ਜਾਣਾ ਹੈ ਤਾਂ ਇੱਕੋ ਤਰ੍ਹਾਂ ਦੀ ਸਕ੍ਰਿਪਟ ਜਾਣੀ, ਉਹ ਪੜ੍ਹਨੀ ਓ ਪੈਣੀ ਹੈ ਸਾਰੇ। ਤੇ ਜੇ ਕਿਸੇ 'ਚ ਮਾੜਾ ਮੋਟਾ ਸਵਾਲ ਕਰਨ ਦਾ ਕਣ ਹੈਗਾ ਤਾਂ ਫਿਰ ਉਹਦੀ ਐਂਟਰੀ ਬੈਨ ਕਰ ਦੋ ਜਾਂ ਉਹਨੂੰ ਅਦਾਰੇ 'ਚੋਂ ਛੁੱਟੀ ਕਰਾ ਦੋ, ਫਿਰ ਉਹ ਆਪਣਾ ਚਲਾਉਂਦਾ ਫਿਰੀ ਜਾਵੇ। ਇਹ ਤਾਂ ਅਸੀਂ ਪੰਜਾਬ 'ਚ ਦੇਖਦੇ ਹਾਂ, ਪੰਜਾਬ 'ਚ ਪ੍ਰੈਸ ਕਾਨਫਰੰਸ ਚੋਣਵੇਂ ਕਿ ਇਹੀ ਆ ਸਕਦੇ, ਹੋਰ ਨਹੀਂ ਆ ਸਕਦੇ, ਹੈ ਨਾ। ਫਿਰ ਰਾਸ਼ਟਰੀ ਪੱਧਰ ਤੇ ਅਸੀਂ ਦੇਖਿਆ ਇਹ ਨਜ਼ਾਰਾ। ਸੋ ਜਿੱਥੇ ਮਨ ਕੀ ਬਾਤ ਕਰਕੇ ਹੀ ਸਰਦਾ ਹੋਵੇ ਤੇ ਜਿੱਥੇ ਮੀਡੀਆ ਨੂੰ ਖਿਤਾਬ ਗੋਦੀ ਮੀਡੀਆ, KG ਮੀਡੀਆ ਦੇ ਮਿਲਦੇ ਹੋਣ, ਫਿਰ ਉੱਥੇ ਸਵਾਲ ਕਰਨ ਦੀ ਆਦਤ ਵੀ ਖਤਮ ਹੋ ਜਾਂਦੀ ਹੈ ਤੇ ਜਵਾਬ ਦੇਣ ਦੀ ਆਦਤ ਵੀ ਖਤਮ ਹੋ ਜਾਂਦੀ ਹੈ। ਉਸੇ ਆਦਤ ਨੂੰ ਤੁਸੀਂ ਕਾਇਮ ਰੱਖ ਕੇ ਸਮਝਿਆ ਕਿ ਨਾਰਵੇ ਵਿੱਚ ਵੀ ਮੈਂ ਪੱਤਰਕਾਰਾਂ ਨੂੰ ਇਗਨੋਰ ਕਰਕੇ ਲੰਘ ਜੂਗਾ। ਤੇ ਉੱਥੇ ਅਗਲੀ ਨੇ X ਤੇ ਪੋਸਟ ਵੀ ਪਾਤੀ, ਵੀਡੀਓ ਵੀ ਪਾਤੀ, ਤੇ ਤੁਹਾਡੇ ਅਧਿਕਾਰੀਆਂ ਦਾ ਵੀ ਜਨਾਜ਼ਾ ਨਿਕਲ ਗਿਆ ਤੇ ਤੁਹਾਡਾ ਵੀ ਮੌਜੂ ਬਣ ਗਿਆ। ਇਹ ਮੌਜੂ ਤੁਹਾਡਾ ਥੋੜਾ, ਇਹ ਲੋਕਤੰਤਰ ਕਹਾਉਣ ਵਾਲੇ ਮੁਲਕ ਦਾ ਮੌਜੂ ਬਣਿਆ ਜੀ। ਫਿਰ ਇਸ ਚੱਕਰ 'ਚ ਆਜ਼ਾਦ ਮੀਡੀਆ ਦੇ ਜਿਹੜਾ ਇੰਡੈਕਸ ਹੈ ਉਹਦੀ ਚਰਚਾ ਤੁਰ ਪਈ। ਉਹਨੇ ਸਾਡਾ ਰਹਿੰਦੀ ਖੁੰਦੀ ਕਸਰ ਕਰਤੀ ਕਿ ਜੇ ਨਾਰਵੇ ਨੰਬਰ 1 ਤੇ ਹੈ, 180 ਕੁ ਮੁਲਕਾਂ ਦਾ ਸ਼ਾਇਦ ਇਹ ਸਾਰੀ ਰਿਪੋਰਟ ਹੈ ਟੋਟਲ ਵਰਲਡ ਵਾਈਡ, ਤੇ ਉਹਦੇ ਵਿੱਚੋਂ ਜੇ ਨਾਰਵੇ ਨੰਬਰ 1 ਤੇ ਅਸੀਂ 157ਵੇਂ ਤੇ ਹਾਂ। ਪਰ ਆਏ ਕਿੱਥੋਂ? ਅਸੀਂ 151ਵੇਂ ਤੋਂ ਖਿਸਕ ਕੇ ਅਸੀਂ 157ਵੇਂ ਤੇ ਆਏ। ਬਿਲਕੁਲ ਜੀ। ਪਰ ਇਹਦੇ ਨਾਲੋਂ ਵੀ ਜ਼ਿਆਦਾ ਸ਼ਰਮ ਦੀ ਗੱਲ ਕੀ ਆ ਕਿ ਸਭ ਤੋਂ ਉੱਪਰ ਕਿਹੜੇ ਮੁਲਕ ਬੈਠੇ? ਸਹੀ ਹੈ। ਸਭ ਤੋਂ ਬਿਲਕੁਲ ਉੱਪਰ 153ਵੇਂ ਦੇ ਉੱਤੇ ਪਾਕਿਸਤਾਨ ਆ, ਅਸੀਂ 157ਵੇਂ ਤੇ ਆ। ਪਾਕਿਸਤਾਨ 153ਵੇਂ ਤੇ ਹੈ, ਬੰਗਲਾਦੇਸ਼ 152ਵੇਂ ਤੇ ਹੈ ਜੀ, ਭੂਟਾਨ ਵਰਗਾ ਮੁਲਕ 150 ਤੇ ਹੈ। ਸਹੀ ਹੈ। ਹੋਰ ਛੱਡੋ, ਸ਼੍ਰੀਲੰਕਾ 134 ਤੇ ਹੈ। ਨੇਪਾਲ ਵਰਗਾ ਮੁਲਕ ਟੌਪ 100 ਚ ਆਉਂਦਾ, 87ਵੇਂ ਨੰਬਰ ਤੇ ਹੈ। ਅਸੀਂ ਤਾਂ ਪਹਿਲੇ 100 ਚ ਵੀ ਨਹੀਂ, ਇਸ ਤੋਂ ਪਹਿਲੇ 150 ਚ ਵੀ ਨਹੀਂ ਜੀ। ਸਹੀ ਹੈ, ਬਿਲਕੁਲ। ਨੇਪਾਲ 87ਵੇਂ ਤੇ, ਸ਼੍ਰੀਲੰਕਾ 134ਵੇਂ ਤੇ, ਭੂਟਾਨ 150ਵੇਂ ਤੇ, ਬੰਗਲਾਦੇਸ਼ 152ਵੇਂ ਤੇ, ਪਾਕਿਸਤਾਨ 153ਵੇਂ ਤੇ ਭਾਰਤ 157ਵੇਂ ਤੇ। ਮਤਲਬ ਆ 87, 134, 152 ਚੰਗੇ ਨਹੀਂ ਜੀ, ਇਹ ਰੈਂਕਿੰਗ ਕੋਈ ਬਹੁਤ ਵਧੀਆ ਨਹੀਂ, ਪਰ ਅਸੀਂ ਇਹ ਤੋਂ ਵੀ ਥੱਲੇ ਆ। ਫਿਰ ਸਾਡਾ ਲੋਕਤੰਤਰਕ ਮੁਲਕ ਦੇ ਵਿੱਚ ਜਿੱਥੇ ਅਸੀਂ ਕਹਿੰਦੇ ਆ ਚੌਥਾ ਪਿੱਲਰ ਹੈ ਜੀ ਮੀਡੀਆ,
ਉਸ ਹਿਸਾਬ ਨਾਲ ਫਿਰ ਕੀ ਹੈ ਜੀ। ਤੇ ਇਸ ਲਈ ਅੱਜ ਦੁਨੀਆ ਭਰ ਦੇ ਵਿੱਚ ਵਿਸ਼ਵ ਗੁਰੂ ਦਾ ਮਜ਼ਾਕ ਉੱਡ ਰਿਹਾ। ਜੀ ਬਿਲਕੁਲ। ਤੇ ਅਗਲੀ ਗੱਲ ਕਰੀਏ ਪੰਜਾਬ ਦੇ ਵਿੱਚ ਗਰਮੀ ਦੀ ਕਹਿਰ ਦੀ ਤੇ ਨਾਲ ਬਿਜਲੀ ਦੀ ਮੰਗ ਦੀ, ਦੋਨਾਂ ਨੇ ਰਿਕਾਰਡ ਤੋੜਤੇ ਜੀ। ਰਵੀ ਜੀ ਬਿਲਕੁਲ, ਪਿਛਲੇ 3-4 ਦਿਨਾਂ ਤੋਂ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਜਿਹੋ ਜੀ ਗਰਮੀ ਹੈਗੀ ਆ, ਕਰੀਬ 47 ਡਿਗਰੀ ਤੱਕ ਤਾਪਮਾਨ ਪੰਜਾਬ ਦੇ ਵਿੱਚ ਐਵਰੇਜ ਜਾ ਰਿਹਾ, ਜਿਵੇਂ 46 ਡਿਗਰੀ 47 ਡਿਗਰੀ 47.4 ਤੱਕ 47.3 ਤੱਕ ਚੰਡੀਗੜ੍ਹ ਦੇ ਵਿੱਚ 44 ਡਿਗਰੀ ਤੱਕ ਜਾ ਰਿਹਾ। ਕਹਿੰਦੇ ਜੀ ਦਹਾਕਿਆਂ 'ਚ ਪਹਿਲੀ ਵਾਰ ਆ ਕਿ ਮਈ ਮਹੀਨੇ ਦੀ 18-19 ਮਈ ਨੂੰ ਇਹ ਜਿਹਾ ਤਾਪਮਾਨ ਹੋਇਆ ਹੋਵੇ। ਤੇ ਜਿੱਦਾਂ ਹੀ ਬਿਜਲੀ ਤੇ ਫਿਰ ਗਰਮੀ ਨੇ ਜ਼ੋਰ ਫੜਿਆ, ਬਿਜਲੀ ਦੀ ਮੰਗ ਨੇ ਜ਼ੋਰ ਫੜ ਲਿਆ। ਸਹੀ ਹੈ। ਤੇ ਬਿਜਲੀ ਦੀ ਮੰਗ ਇਹਨਾਂ ਦਿਨਾਂ 'ਚ 1500 ਮੈਗਾਵਾਟ ਤੱਕ ਚਲੀ ਗਈ। ਤੇ ਅਜੇ ਤਾਂ ਝੋਨੇ ਦਾ ਸੀਜ਼ਨ ਆਉਣਾ ਜੀ, ਤੇ ਉਸ ਸਮੇਂ ਬਿਜਲੀ ਦੀ ਮੰਗ ਹੋਰ ਵਧਣੀ ਹੈ। ਸੋ ਇਹ ਚਿੰਤਾਜਨਕ ਸਥਿਤੀ ਆ। ਕੋਲੇ ਦੀ ਕਿੱਲਤ, ਥਰਮਲ ਪਲਾਂਟ ਪੂਰੇ ਲੋਡ ਨਹੀਂ ਲੈ ਪਾ ਰਹੇ ਤੇ ਬਿਜਲੀ ਦੀ ਮੰਗ ਜਿਸ ਕਦਰ ਵੱਧ ਰਹੀ ਆ, ਓਪਨ ਬਾਜ਼ਾਰ 'ਚੋਂ ਬਿਜਲੀ ਲੈਣੀ ਔਖੀ ਹੋ ਜਾਣੀ ਆ। ਪਾਵਰਕੌਮ ਦਾ ਪਹਿਲਾਂ ਪੱਠਾ ਬੈਠਾ ਹੈ ਤੇ ਇਸ ਕਹਿਰ ਦੀ ਗਰਮੀ ਦੇ ਵਿੱਚ ਨਸੀਤਾਂ ਹੀ ਨਸੀਤਾਂ ਮਿਲ ਰਹੀਆਂ ਕਿ ਬਸ ਬਾਹਰ ਨਾ ਨਿਕਲੇ ਉਹ, ਹੈ ਨਾ। ਤੇ ਪਰ ਸਰਕਾਰਾਂ ਕੋਈ ਵੀ, ਮਤਲਬ ਸੂਬੇ ਦੀਆਂ ਤਾਂ ਇੱਕ ਪਾਸੇ ਨੇ ਕਿ ਉਹ ਤਾਂ ਕੀ ਨੇ, ਮੁਲਕਾਂ ਦੀਆਂ ਸਰਕਾਰਾਂ ਮਿਲ ਕੇ ਵੀ ਇਸ ਦੇ ਉੱਤੇ ਮੰਥਨ ਨਹੀਂ ਕਰ ਰਹੀਆਂ ਕਿ ਇਸ ਤਰ੍ਹਾਂ ਦਾ ਜਿਹੜਾ ਮੌਸਮ ਤਬਦੀਲੀ ਆ ਰਹੀ ਹੈ ਇਹਦੇ ਕਾਰਨ ਕੀ ਨੇ। ਅਸੀਂ ਅਜੇ ਵੀ ਉਹ ਸਮਝਣ ਦੇ ਲਈ, ਉਸ ਸਥਿਤੀ ਨਾਲ ਨਜਿੱਠਣ ਦੇ ਲਈ ਕੋਈ ਗੰਭੀਰਤਾ ਨਾਲ ਨਹੀਂ ਲੈ ਰਹੇ। ਸੋ ਜੀਵ ਜੰਤੂ, ਹੈ ਨਾ। ਪੰਜਾਬ ਦੇ ਵਿੱਚ ਵੀ ਆ ਪਟਿਆਲਾ 'ਚ ਗਰਮੀ ਕਾਰਨ ਇੱਕ ਮੌਤ ਦੀ ਖਬਰ ਹੈ। ਰਾਜਸਥਾਨ 'ਚੋਂ ਮੈਂ ਇੱਕ ਵੀਡੀਓ ਦੇਖ ਰਿਹਾ, ਪਸ਼ੂਆਂ ਦੀਆਂ ਜਿਹੜੇ ਥਿਆਏ ਡਿੱਗੇ ਦਿਖ ਰਹੇ ਨੇ। ਸੋ ਇਹ ਬਹੁਤ ਚਿੰਤਾਜਨਕ ਸਥਿਤੀ ਹੈ। ਸਰਕਾਰਾਂ ਨੂੰ ਕਾਹਦਾ ਫਿਕਰ ਹੈ ਜੀ, 5 ਦਿਨਾਂ ਦੇ ਵਿੱਚ ਦੂਜੀ ਵਾਰ ਪੈਟਰੋਲ ਡੀਜ਼ਲ ਮਹਿੰਗਾ ਹੋ ਗਿਆ, 5 ਦਿਨਾਂ 'ਚ CNG ਤੀਜੀ ਵਾਰ ਮਹਿੰਗੀ ਹੋ ਗਈ, ਹੈ ਨਾ। ਤੇ ਆਪਾਂ ਤਾਂ ਪਹਿਲੇ ਦਿਨੇ ਗੱਲ ਕਰ ਰਹੇ ਸੀ ਕਿ ਇਹਨਾਂ ਨੇ ਬੜਾ ਇੱਕੋ ਵਾਰ ਟੀਕਾ ਲਾਉਣ ਦੀ ਬਜਾਏ ਰੋਜ਼ ਇੱਕ ਹੀ ਗੋਲੀ ਦੇਣਗੇ ਸੀ। ਉਹ ਪ੍ਰਕਿਰਿਆ ਜਾਰੀ ਹੈ ਜੀ। ਜੀ ਬਿਲਕੁਲ ਬਿਲਕੁਲ। ਤੇ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਇਹਨਾਂ ਖਬਰਾਂ ਦੇ ਵਿੱਚੋਂ ਜਿਹੜੀਆਂ ਖਾਸ ਖਬਰਾਂ ਨੇ, ਜਿਹੜੀਆਂ ਆਪਾਂ ਸੋਸ਼ਲ ਮੀਡੀਆ ਤੇ ਸਾਂਝੀਆਂ ਕਰਦੇ ਹਾਂ, ਤੁਸੀਂ ਪੰਜਾਬੀ ਰੇਡੀਓ USA ਦੇ ਫੇਸਬੁੱਕ ਪੇਜ ਤੇ ਜਾ ਕੇ, ਪੰਜਾਬੀ TV USA ਦੇ ਫੇਸਬੁੱਕ ਪੇਜ ਤੇ ਜਾ ਕੇ, ਤੇ ਨਾਲ YouTube ਚੈਨਲ ਤੇ ਜਾ ਕੇ ਇਹਨਾਂ ਖਾਸ ਖਬਰਾਂ ਨੂੰ, ਖਾਸ ਕਲਿੱਪਸ ਨੂੰ ਦੇਖ ਵੀ ਸਕਦੇ ਆ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।